ਜਿੱਦਣ ਮੈਂ ਸਹੁਰੇ ਨੂੰ ਇੱਧਰ ਨੂੰ ਆਇਆ ਨਾ ਦੇ ਕੇ ਹੜ ਵਗਦਾ ਸੀ ਨਾ ਤੇ ਉਹ ਗਣੀ ਮੈਨੂੰ ਦੇ ਕੋ ਪਾਰ ਨਗਾ ਕੇ ਨਾ ਤੇ ਮੈਨੂੰ ਉੱਥੇ ਪਿੰਡ ਭਾ ਗਿਆ। ਮੈਂ ਉਹਦੇ ਚੋਂ ਰੁਮਾਲ ਚੋਂ 2 ਢੇਲੀਆਂ ਕੱਢੀਆਂ, ਇੱਕ ਢੇਲੀ ਮੈਂ ਉਹਨੂੰ ਫੜਾਈ ਤੇ ਇੱਕ ਢੇਲੀ ਮੈਂ ਆਪ ਖਾਧੀ। ਅਸੀਂ ਦੋਵਾਂ ਨੇ 2 ਢੇਲੀਆਂ ਖਾ ਕੇ ਨਾ ਜਦ ਮੋੜ ਕਿੱਥੋਂ ਲੱਗਾ। ਫਿਰ ਮੈਨੂੰ ਜੱਫੀ ਪਾ ਕੇ ਨਾ ਰੋਣ ਲੱਗ ਪਿਆ। ਮੈਂ ਕਿਹਾ ਕੀ ਗੱਲ ਕਰੀ? ਆਂਦਾ ਬਈ ਲੱਭੜਾ ਹਿੰਦੁਸਤਾਨ ਦਾ ਪਾਕਿਸਤਾਨ ਬਣ ਗਿਆ ਤੇ ਦੂਜੇ ਤਾਂ ਹਿੰਦੁਸਤਾਨ ਵੱਲ ਤੁਰ ਚੱਲਿਆ। ਲਓ ਜੀ ਸਰਦਾਰ ਜੀ, ਮੈਂ ਆ ਗਿਆ ਇਸ ਵੇਲੇ ਉਸ ਪੱਤਨ ਤੇ ਨਾਲਾ ਡੇਕ ਦਾ, ਉਹ ਪੱਤਨ ਜਿੱਥੇ ਤੁਸੀਂ ਆਪਣੇ ਯਾਰ ਗਨੀ ਨੂੰ ਅਲਵਿਦਾ ਕੀਤਾ ਸੀ। ਤੇ ਇਹ ਜਨਾਬ ਸਟੋਰੀ ਜਿਹੜੀ ਹੈ ਇਹ ਫਿਰ 47 ਨਾਮਾ ਤੇ ਸਾਵਲ ਧਾਮੀ ਸਾਹਿਬ ਨੇ ਤੁਹਾਡਾ ਇੰਟਰਵਿਊ ਕੀਤਾ, ਉਹਦੇ 'ਚ ਤੁਸੀਂ ਦੱਸੀ ਕਿ ਪਿੰਡ ਸ਼ਹਿਜ਼ਾਦਾ ਜਿਹੜਾ ਨਾ ਉੱਥੋਂ ਮੈਂ ਆਇਆ ਆਪਣੇ ਦੋਸਤ ਮੁਸਲਮਾਨ ਦੋਸਤ ਗਨੀ ਦੇ ਨਾਲ, ਤੇ ਉਹ ਮੈਨੂੰ ਡੇਕ ਪਾਰ ਕਰਾ ਕੇ ਗਿਆ। ਇਹ ਹੀ ਉਹ ਪੱਤਨ ਹੈ ਜਿਹੜਾ ਡੇਕ ਦਾ ਸਜਾਦੇ ਤੋਂ ਆਉਂਦਿਆਂ ਪਾਰ ਕੀਤਾ ਜਾਂਦਾ ਹੈ। ਇਹ ਜਨਾਬ ਹੁਣ ਪਾਣੀ ਇੱਥੇ ਬਿਲਕੁਲ ਨਾ ਹੋਣ ਦੇ ਬਰਾਬਰ ਹੈ ਤੇ ਉਹ ਸਾਹਮਣੇ ਜਿਹੜਾ ਨਾ ਡੇਕ ਦਾ ਦੂਸਰਾ ਪੱਤਨ ਨਜ਼ਰ ਆ ਰਿਹਾ ਤੇ ਮੈਂ ਬਿਲਕੁਲ ਸੈਂਟਰ 'ਚ ਖਲੋਤਾ ਹੋਇਆ ਇਸ ਵੇਲੇ। ਨਾਲਾ ਡੇਕ ਜਿਹੜਾ ਹੈਗਾ ਤਰੀਖੀ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ। ਤੇ ਤੁਸੀਂ ਯਾਦਾਂ ਸ਼ੇਅਰ ਕੀਤੀਆਂ ਸਨ ਕਿ ਨਾਲੇ ਡੇਕ ਦੇ ਵਿੱਚ ਜਦੋਂ ਪਾਰਟੀਸ਼ਨ ਦੇ ਦੌਰਾਨ ਬੜਾ ਸਲਾਬ ਆਇਆ ਸੀ ਤੇ ਫਿਰ ਜਨਾਬ ਪਿੰਡ ਸਾਡਾ ਸਜਾਦਾ ਸੀ, ਉੱਥੋਂ ਸਜਾਦਿਓ ਅਸੀਂ ਇਹ ਨਾਲਾ ਡੇਕ ਕ੍ਰਾਸ ਕਰਕੇ ਤੇ ਅਸੀਂ ਫਿਰ ਅੱਗੇ ਕਿਲਾ ਸੋਭਾ ਸਿੰਘ ਗਏ। ਤੇ ਮੈਂ ਤੁਹਾਨੂੰ ਸਾਰੀ ਤੁਹਾਡੀ ਪੁਰਾਣੀਆਂ ਯਾਦਾਂ ਤਾਜ਼ਾ ਕਰਨਾ ਜਿੱਥੇ ਤੁਸੀਂ ਆਪਣੇ ਦੋਸਤ ਬਾਬਾ ਗਨੀ ਨੂੰ ਆਖਰੀ ਵਾਰੀ ਅਲਵਿਦਾ ਕੀਤਾ। ਇਹ ਉਸ ਜਗ੍ਹਾ ਤੇ ਮੈਂ ਪਹੁੰਚਿਆ ਵਾਂ। ਲਓ ਜੀ, ਇਹ ਹੈਗਾ ਨਾਲਾ ਡੇਕ ਤੇ ਇਹ ਇਹਨੂੰ ਜਾਣ ਵਾਲਾ ਰਸਤਾ ਤੇ ਕ੍ਰਾਸ ਕਰਕੇ ਦੂਸਰੀ ਸਾਈਡ ਤੇ ਪਿੰਡ ਸ਼ਹਿਜ਼ਾਦਾ ਜਾਂ ਦੂਸਰੇ ਪਿੰਡ ਜਿਹੜੇ ਨੇ ਤੇ ਇੱਥੋਂ ਦੀ ਲੋਕੀ ਬਜ਼ੁਰਗ ਕ੍ਰਾਸ ਕਰ ਲੈਂਦੇ ਨੇ ਹਲੇ ਵੀ ਤੇ ਪਹਿਲਾਂ ਵੀ, ਕਿਉਂਕਿ ਤੇ ਬ੍ਰਿਜ ਕੋਈ ਨਹੀਂ। ਤੇ ਇੱਥੋਂ ਇੱਧਰ ਨੂੰ ਆ ਕੇ ਤੇ ਇਹ ਅੱਗੇ ਪਿੰਡ ਆ ਜਾਂਦਾ ਭਾਗ। ਇਹ ਪਿੰਡ ਭਾਗ ਆ ਗਿਆ। ਇੱਥੋਂ ਫਿਰ ਵਿੱਚੋਂ ਵਿੱਚ ਕ੍ਰਾਸ ਕਰਕੇ ਨਾ ਟਰਾਂਸਪੋਰਟ ਹੁੰਦੀ ਨਹੀਂ ਸੀ ਪਹਿਲੇ ਜ਼ਮਾਨੇ ਦੇ, ਲੋਕੀ ਪਰਾਂ ਕਿਲਾ ਸੋਭਾ ਸਿੰਘ ਨੂੰ ਜਾਂਦੇ ਸਨ। ਤੇ ਸਰਦਾਰ ਜਿਹੜੇ ਨੇ ਉਹ ਜਦੋਂ ਵੰਡ ਹੋਈ ਉਹਨਾਂ ਬੜਿਆਂ ਲੋਕਾਂ ਨੇ ਦੱਸਿਆ ਸਰਦਾਰਾਂ ਨੇ ਕਿ ਅਸੀਂ ਡੇਕ ਜਿਹੜਾ ਨਾ ਇੰਜ ਪਾਰ ਕਰਕੇ ਨੰਗੇ ਹਾਂ ਜਦੋਂ 47 ਦੀ ਵੰਡ ਹੋਈ ਹੈ। ਉਹ ਦਿਹਾੜੇ ਅਸੂ ਦੇ ਹਨ ਹੜ ਆਇਆ ਸੀ ਭਾਦਰੋਂ ਤੇ ਅਸੂ ਭਾਦਰੋਂ ਮੁੱਕਣ ਵਾਲਾ ਸੀ। ਸਾਣਾ ਫੁੱਲੀਆਂ ਹਨ, ਮਕਈਆਂ ਛਲੀਆਂ ਦਾਣੇ ਪਏ ਹਨ, ਬਾਜਰਿਆਂ ਨੇ ਬੂਰ ਪਿਆ ਸੀ ਜਦੋਂ ਗਏ ਨੇ। ਇਹ ਮੈਨੂੰ ਪਤਾ ਉਹਨੇ ਸਲਾਬ ਵੱਡਾ ਕੋਈ ਨਹੀਂ, ਉਹ ਜੋ ਡੇਕ ਲੰਘੇ ਹੋਣੇ ਨੇ ਉਹ ਵੀ ਡੇਕ ਦੇ ਕੰਢੇ ਦੇਖਣਗੇ। ਆ ਡੁਗਰੀ ਵੀ ਸਿੱਖਾਂ ਦੀ, ਚਿਵੜ ਵੀ ਸਿੱਖਾਂ ਦਾ ਸੀ, ਈਸਾ ਵੀ ਮਾਈ ਸਾਰਾ ਸਿੱਖਾਂ ਦਾ ਸੀ। ਫਿਰ ਸਿੱਖੀ ਹਨ ਬਹੁਤੇ, ਚੱਕ ਸਾਰਾ ਸਿੱਖਾਂ ਦਾ ਸੀ। ਤੇ ਲੋਕੀ ਜਿਹੜੇ ਤੁਹਾਡੇ ਪਰੂਰ ਵੀ ਇੱਥੇ ਵੀ ਬੜੇ ਸਿੱਖ ਸਨ, ਜਿਹੜਾ ਪਰੂਰ ਸ਼ਹਿਰ ਹੈ ਉਹਨੂੰ ਕਈਆਂ ਨੂੰ ਭਾਵੜੇ ਆਉਂਦੇ ਹਨ। ਆਹੋ ਜੈਨ ਉਹਨਾਂ ਨੇ ਰੱਖੇ ਹੁੰਦੇ ਹਨ ਤੇ ਉਹਨਾਂ ਦੇ ਛੱਟਾਂ ਨੂੰ ਘੁਮਿਆਰ ਨਹੀਂ ਛੱਡਾਂ ਕਚਰਾਂ ਦੇ ਪਾਉਂਦੇ। ਇਹ ਹਿਸਾਬ ਸੀ। ਆਹ ਡੇਕ ਜੀ ਬੈਠੇ ਆ, ਇਹਨੂੰ ਡੇਕ ਹੀ ਸਮਝ, ਇਹ ਵਿੱਚ ਬੈਠੇ ਆ ਡੇਕ ਹੀ ਹੈ। ਤੇ ਚਾਚਾ ਰਾਹ ਜਿਹੜਾ ਨਾ ਇਹ ਹੁੰਦਾ ਸੀ ਸਜਾਦੇ ਜਾਣ ਵਾਲਾ ਭਾਗ ਦੇ ਵਿੱਚੋਂ ਦੀ? ਇਹੋ ਰਾਹ ਮੁਲਕ ਚਲ ਜਾਣ ਵਾਲਾ ਪਿੰਡ ਨੂੰ ਵੀ ਰਾਹ ਜਾਂਦਾ। ਤੇ ਤੁਹਾਡਾ ਪਿੰਡ ਕਿਹੜਾ? ਭਾਗ। ਕਿਹੜਾ ਭਾਗ ਹੈ ਜਿਹੜਾ? ਹਾਂਜੀ। ਅੱਛਾ, ਤੇ ਤੁਹਾਡੇ ਕੋਲ ਇੱਥੋਂ ਡੇਕ ਦਾ ਪੱਤਨ ਕਿੰਨੀ ਕੁ ਦੂਰ ਹੈ? ਸਾਡੇ ਤੋਂ ਹੈ ਕੋਈ 10 ਕਿੱਲੇ ਦੂਰ। ਅੱਛਾ, ਤੇ ਤੁਸੀਂ ਇਹ ਦੱਸੋ ਕਿ ਕੀ ਬਜ਼ੁਰਗ ਦੱਸਦੇ ਨੇ ਕਿ ਜਦੋਂ ਮੋਟਰਸਾਈਕਲਾਂ ਨਹੀਂ ਸਨ ਹੁੰਦੀਆਂ ਜਾਂ ਪੈਦਲ, ਤੇ ਇੱਥੋਂ ਦੀ ਪੈਦਲ ਹੀ ਕਰ ਜਾਂਦੇ ਹੁੰਦੇ ਸਨ ਪਾਰ ਕਿਲੇ ਜਾਣ ਵਾਸਤੇ ਸਜਾਦੇ ਨੂੰ? ਹਾਂਜੀ, ਪੈਦਲ ਜਾਂਦੇ ਨੇ। ਕਿੱਧਰੋਂ ਦੀ? ਇਹ ਇੱਥੋਂ ਸਿੱਧਾ ਹੀ ਰਸਤੇ, ਇਸ ਰਸਤੇ। ਰਸਤਾ ਕਿੱਥੇ ਕਰਕੇ ਇੱਥੇ? ਰਸਤਾ ਹੈ ਨਾਲ ਹੀ ਹੈ ਰਸਤਾ। ਅੱਛਾ, ਤੇ ਉਹ ਅੱਗੇ ਡੇਕ? ਹਾਂਜੀ, ਅੱਗੇ ਡੇਕ। ਤੇ ਫਿਰ ਇੱਥੋਂ ਵਿੱਚੋਂ ਦੀ ਨਾ ਕਿਤੇ ਇੱਥੋਂ ਕਿਲਾ ਕਿੰਨਾ ਕੁ ਹੈ? ਕਿਲਾ ਇੱਥੋਂ 5 ਕਿਲੋਮੀਟਰ। ਤੇ ਪੈਦਲ ਹੀ ਜਾਂਦੇ ਹੁੰਦੇ ਹਨ? ਹਾਂਜੀ। ਤੇ ਅੱਜ ਕੱਲ੍ਹ ਹੁਣ ਮੋਟਰਸਾਈਕਲ ਰਕਸ਼ਾ। ਲਓ ਜੀ ਦੋਸਤੋ, ਨਾਲਾ ਡੇਕ ਦਾ ਤੁਹਾਨੂੰ ਮੈਂ ਵਿਊ ਵਿਖਾਲਣਾ। ਬਿਲਕੁਲ ਥੋੜਾ ਜਿਹਾ ਪਾਣੀ ਵਿੱਚ ਇਹ ਪੈਦਲ ਆਰਾਮ ਨਾਲ ਕ੍ਰਾਸ ਕੀਤਾ ਜਾ ਸਕਦਾ। ਤੇ ਇਹ ਨਾਲਾ ਡੇਕ ਜਿਹੜਾ ਬਿਲਕੁਲ ਟੇੜਾ ਮੇੜਾ। ਇਹ ਨਾਲਾ ਜਿੱਥੋਂ ਸ਼ੁਰੂ ਹੁੰਦਾ ਜੰਮੂ ਤੋਂ ਤੇ ਜਿੱਥੇ ਖਤਮ ਹੁੰਦਾ ਜਾ ਕੇ ਇਹ ਬਿਲਕੁਲ ਵਲਵਲਿੰਗੇ ਪਾਉਂਦਾ ਜਾਂਦਾ। ਪੂਰੇ ਰਸਤੇ ਦੇ ਵਿੱਚ ਕਿਤੋਂ ਇਹ ਸਿੱਧਾ ਨਾਲਾ ਨਹੀਂ ਹੈਗਾ। ਜਿਹੜੇ ਦੋਸਤ ਚੜ੍ਹਦੇ ਪੰਜਾਬ ਜਾਂ ਲਹਿੰਦੇ ਪੰਜਾਬ 'ਚੋਂ ਜਾਣਦੇ ਹੋਣਗੇ ਕਿ ਇਹ ਨਾਲਾ ਡੇਕ ਜਿਹੜਾ ਨਾ ਇਹ ਬਿਲਕੁਲ ਟੇੜਾ ਮੇੜਾ। ਤੇ ਇਹ ਜਨਾਬ ਇਹਦਾ ਪੱਤਨ ਹੈਗਾ ਇਹ ਦੂਸਰੀ ਸਾਈਡ ਦਾ। ਤੇ ਇਹ ਕ੍ਰਾਸ ਕਰਕੇ ਤੇ ਅੱਗੇ ਪਿੰਡ ਆ ਜਾਂਦਾ ਸਜਾਦਾ। ਬੜਾ ਵੱਡਾ ਬਾਜਵੇ ਸਿੱਖ ਸਰਦਾਰਾਂ ਦਾ ਪਿੰਡ ਹੁੰਦਾ ਸੀ ਵੰਡ ਤੋਂ ਪਹਿਲੇ। ਇਹਦੇ ਨਾਲ ਹੀ ਸੀਓਵਾਲ ਪਿੰਡ ਹੈਗਾ, ਫਿਰ ਮੰਡੀ ਠਰੋ ਵਗੈਰਾ, ਇਹ ਸਾਰਾ ਇਲਾਕਾ ਇੱਧਰ ਹੈ।
ਤੇ ਇਹ ਜਿਹੜਾ ਏਰੀਆ ਨਾ ਇਹ ਹੈਗਾ ਤਹਿਸੀਲ ਪਸਰੂਰ ਜ਼ਿਲ੍ਹਾ ਸਿਆਲਕੋਟ ਤੇ ਇਹ ਡੇਕ ਨਾਲਾ ਮਸ਼ਹੂਰ ਹੈ ਰੇਤ ਤੋਂ। ਇਹਦੀ ਰੇਤ ਜਿਹੜੀ ਹੈ ਨਾ ਇਹ ਨਾਲੇ ਦੇ ਵਿੱਚ ਬਹੁਤ ਜ਼ਿਆਦਾ ਹੁੰਦੀ ਹੈ ਔਰ ਜਿੰਨੀ ਕੰਸਟਰਕਸ਼ਨ ਹੈਗੀ ਹੈ ਉਹਦੇ ਵਾਸਤੇ ਰੇਤ ਇੱਥੋਂ ਟਰਾਲੀਆਂ ਭਰ ਜਾਂਦੀਆਂ ਨੇ। ਇਹ ਜਨਾਬ ਤੁਸੀਂ ਖਸੂਸੀ ਮਨਾਜ਼ਰ ਵੇਖਦੇ ਹੋ ਪਏ। ਮੇਰੀ ਦੋਸਤੋ ਕੋਸ਼ਿਸ਼ ਹੁੰਦੀ ਹੈ ਕਿ ਜਿਹੜੇ ਬਜ਼ੁਰਗ 47 ਦੀਆਂ ਯਾਦਾਂ ਸ਼ੇਅਰ ਕਰਦੇ ਨੇ ਔਰ ਜਿਨ੍ਹਾਂ ਚੀਜ਼ਾਂ ਤੋਂ ਜ਼ਿਕਰ ਕਰਦੇ ਨੇ ਮੈਂ ਉਹਨਾਂ ਨੂੰ ਜਾ ਕੇ ਬਹਾਲ ਦਿਆਂ। ਉਹਨਾਂ ਵਾਸਤੇ ਮੁਮਕਿਨ ਨਹੀਂ ਹੁੰਦਾ ਕਿ ਇਹ ਜਿਹੜੀਆਂ ਜਗ੍ਹਾ ਨੇ ਇੱਥੇ ਆ ਸਕਣ ਤੇ ਮੈਂ ਫਿਰ ਜਿਹੜਾ ਨਾ ਕੋਸ਼ਿਸ਼ ਕਰਨਾ ਕਿ ਉੱਥੇ ਪਹੁੰਚਾਂ ਤੇ ਉਹਨਾਂ ਦੀਆਂ ਜਿਹੜੀਆਂ ਯਾਦਾਂ ਨੇ ਉਹ ਸ਼ੇਅਰ ਕਰੀਏ। ਇਹ ਹੁਣ ਜਿਸ ਤਰ੍ਹਾਂ ਤੁਸੀਂ ਦੇਖੋ ਇਹ ਬਿਲਕੁਲ ਮੈਂ ਪੱਤਨ ਦੇ ਕੋਲ ਆ ਗਿਆ, ਜਿਹੜਾ ਪੱਤਨ ਹੈਗਾ ਸੀ ਨਾ ਨਾਲਾ ਡੇਕ ਦਾ। ਇਹ ਪਾਣੀ ਦੇ ਵਿੱਚ ਪਾਣੀ ਹੈ ਨਹੀਂ ਇਹਦੇ ਵਿੱਚ। ਜਦੋਂ ਸੈਲਾਬ ਆਉਂਦਾ ਨਾ ਤੇ ਇੱਥੇ ਮਜਾਲ ਹੈ ਕਿ ਖਲੋ ਸਕੇ, ਬਹੁਤ ਜ਼ਿਆਦਾ ਇਹਦੇ 'ਚ ਪਾਣੀ ਆਉਂਦਾ। ਲੇਕਿਨ ਹੁਣ ਪਾਣੀ ਦਾ ਮੌਸਮ ਨਹੀਂ ਹੈਗਾ ਲਿਹਾਜ਼ਾ ਲਓ ਜੀ ਇਹ ਪੱਤਨ ਹੈਗਾ, ਠੀਕ ਹੈ ਨਾ, ਇਹ ਕਿਨਾਰਾ। ਤੇ ਇਹ ਬੜੀ ਜਗ੍ਹਾ ਤੋਂ ਲੋਕੀ ਕ੍ਰਾਸ ਕਰ ਸਕਦੇ ਨੇ। ਜਿਹੜਾ ਨਾ ਜਿੱਥੋਂ ਮਰਜ਼ੀ ਕ੍ਰਾਸ ਕੀਤਾ ਜਾ ਸਕਦਾ, ਆਪਣੀ ਮਰਜ਼ੀ ਹੈ, ਠੀਕ ਹੈ ਨਾ। ਇੱਥੇ ਪੁਲ ਕੋਈ ਨਹੀਂ, ਇਹਦੇ ਤੇ ਜਨਾਬ ਪੁਲ ਕੋਈ ਨਹੀਂ ਹੈਗਾ, ਆਪਣਾ ਜੰਗਲ ਹੈ। ਤੇ ਇਹ ਲੋਕੀ ਇਹਦੇ ਨਾਲ ਆਪਣਾ ਸੈਰਾਬ ਕਰਦੇ ਨੇ, ਫਸਲਾਂ ਨੂੰ ਵੀ ਕਰਦੇ ਨੇ। ਮੈਂ ਬੜੀਆਂ ਵੀਡੀਓ ਵੇਖੀਆਂ ਸਿੱਖ ਸਰਦਾਰਾਂ ਦੀਆਂ ਜਿਹਦੇ ਵਿੱਚ ਉਹਨਾਂ ਨੇ ਜ਼ਿਕਰ ਕੀਤਾ ਆਪਣੇ ਇਸ ਨਾਲਾ ਡੇਕ ਦਾ, ਜਿਹੜਾ ਕਿ ਅੱਜ ਵੀ ਮੌਜੂਦ ਹੈ ਔਰ ਬਿਲਕੁਲ ਟੇੜਾ ਮੇਰਾ ਨਾਲਾ ਹੈ, ਕਿਤੋਂ ਸਿੱਧਾ ਨਹੀਂ ਹੈਗਾ। ਇਹ ਜਿਸ ਤਰ੍ਹਾਂ ਕਿ ਤੁਹਾਨੂੰ ਮੈਂ ਵਿਖਾ ਰਿਹਾ ਵਾਂ, ਇਹਦੇ ਖਸੂਸੀ ਮਨਾਜ਼ਰ ਤੁਹਾਨੂੰ ਵਿਖਾਲੇ ਜਾ ਰਹੇ ਨੇ ਆਪਣੇ ਸਰਦਾਰ ਬਜ਼ੁਰਗਾਂ ਦੀ ਖੁਆਇਸ਼ ਤੇ ਉਹਨਾਂ ਦਾ ਪਤਾ ਨਹੀਂ ਕਿੰਨਾ ਕੁ ਦਿਲ ਕਰਦਾ ਜਿੱਥੇ ਉਹਨਾਂ ਨੇ ਟਾਈਮ ਗੁਜ਼ਾਰਿਆ। ਤੇ ਹੁਣ ਮੈਂ ਡੇਕ ਦੇ ਵਿੱਚ ਫੇਰਨਾ ਪਿਆ, ਬੜੀ ਦੂਰ ਮੈਂ ਆਇਆ ਵਾਂ ਚਲਾਉਂਦਾ ਔਰ ਸਿਰਫ ਇਸ ਨੀਅਤ ਨਾਲ ਕਿ ਬਜ਼ੁਰਗ ਜਿਹੜਾ ਨਾ ਉਹ ਨਾਲਾ ਆਪਣਾ ਜਿਹੜਾ ਡੇਕ ਹੈ ਨਾ ਉਹਦੇ ਦਰਸ਼ਨ ਕਰ ਲੈਣ। ਬੜਾ ਹੀ ਇਹਦਾ ਸਾਫ਼ ਸ਼ਫਾਫ ਪਾਣੀ ਹੁੰਦਾ, ਜਿਸ ਤਰ੍ਹਾਂ ਕਿ ਤੁਸੀਂ ਵੇਖ ਸਕਦੇ ਹੋ। ਇਹ ਜੀ ਸ਼ੀਸ਼ਾ, ਲਓ ਜੀ ਇਹ ਨਾਲਾ ਵੀ ਉੱਥੇ ਹੀ ਜੇ, ਇਹ ਪੱਤਨ ਵਗੈਰਾ ਹਰ ਚੀਜ਼ ਉੱਥੇ ਹੀ ਹੈ। ਅਗਰ ਨਹੀਂ ਤੇ ਉਹ ਬਜ਼ੁਰਗ ਇੱਥੇ ਨਹੀਂ ਜੇ, ਜਿਹੜੇ ਬਜ਼ੁਰਗ ਯਾਦਾਂ ਲੈ ਕੇ 1947 ਦੀ ਜਦੋਂ ਪਾਰਟੀਸ਼ਨ ਹੋਈ ਤੇ ਇੱਥੋਂ ਚਲੇ ਗਏ, ਉਹ ਵੇਖੋ ਤੁਸੀਂ ਜਨਾਬ ਤਰਸਦੇ ਹੋਏ ਨੇ ਇਹਨਾਂ ਚੀਜ਼ਾਂ ਨੂੰ ਵੇਖਣ ਵਾਸਤੇ। ਇਹ ਵਹਿਲ ਬਣੇ ਨੇ ਪਾਣੀ ਦੇ ਨਾ, ਪਾਣੀ ਥੋੜਾ ਜਿਹਾ ਆ ਗਿਆ ਥੋੜਾ ਜਿਹਾ ਟੁਰ ਗਿਆ, ਇਹਦਾ ਹਿਸਾਬ ਕਿਤਾਬ ਇਸ ਤਰ੍ਹਾਂ ਦਾ ਹੀ ਹੈ। ਕਿੰਨਾ ਖੂਬਸੂਰਤ ਪਾਣੀ ਹੈ ਜਨਾਬ, ਇਹ ਦੇਖੋ ਤੁਸੀਂ, ਵਾਹ ਜੀ ਵਾਹ। ਲੋ ਜੀ ਮੈਂ ਹੁਣ ਨਾਲਾ ਡੇਕ ਤੁਹਾਨੂੰ ਇਹ ਦੂਸਰੀ ਸਾਈਡ ਤੋਂ ਵਿਖਾ ਰਿਹਾ ਵਾਂ। ਇਹ ਜਨਾਬ ਟ੍ਰੇਨ ਦਾ ਪੁਲ, ਤੇ ਇਹ ਨਾਲ ਟਰਾਂਸਪੋਰਟ ਲਾਰੀਆਂ ਗੱਡੀਆਂ ਦਾ ਪੁਲ। ਬਹੁਤ ਪੁਰਾਣੀ ਯਾਦਾਂ ਇਹ ਜਨਾਬ। ਇਹ ਬਿਲਕੁਲ ਮੈਂ ਆ ਗਿਆ ਪੁਲ ਦੇ ਥੱਲੇ। ਪਹਿਲਾਂ ਤੁਹਾਨੂੰ ਟ੍ਰੇਨ ਦਾ ਪੁਲ ਦਿਖਾ ਦਿੰਦੇ ਆ, ਉਸ ਤੋਂ ਬਾਅਦ ਫਿਰ ਜਨਾਬ ਲਾਰੀਆਂ ਦਾ ਪੁਲ। ਇਹ ਜਨਾਬ ਇਹ ਹੁਣ ਆ ਗਿਆ ਟ੍ਰੇਨ ਦਾ ਪੁਲ। ਦੋਸਤੋ ਇਹ ਨਾਲਾ ਡੇਕ ਬਹੁਤ ਹੀ ਪੁਰਾਣਾ ਹੈ ਤੇ ਇਹ ਜਿਹੜਾ ਪੁਲ ਬਣਿਆ ਇਹ ਅੰਗਰੇਜ਼ ਦੌਰ ਦੇ ਵਿੱਚ ਬਣਿਆ ਸੀ 1915 ਦੇ ਵਿੱਚ। 1915 ਨੂੰ ਇਹ ਲਾਈਨ ਵਿਛੀ ਸੀ ਨਾਰੋਵਾਲ ਤੋਂ ਸਿਆਲਕੋਟ ਜਿਹੜਾ ਏਰੀਆ ਇਹ ਵਿਛੀ ਸੀ 1915 'ਚ। ਤੇ ਉਦੋਂ ਹੀ ਇਹ ਫਿਰ ਜਿਹੜਾ ਬ੍ਰਿਜ ਹੈਗਾ ਨਾ ਇਹ ਬਣਾਇਆ ਗਿਆ, ਅੱਜ ਵੀ ਮੌਜੂਦ ਹੈ। ਤੇ ਇਹੋ ਹੀ ਬ੍ਰਿਜ ਹੈ ਜਿੱਥੋਂ ਦੀ 1947 ਨੂੰ ਬੜੇ ਲੋਕ ਉਹ ਟ੍ਰੇਨ ਤੇ ਬਹਿ ਕੇ ਵੀ ਗਏ ਤੇ ਪੈਦਲ ਵੀ ਗਏ। ਜਿਹੜੇ ਕਾਫਲੇ ਟ੍ਰੇਨ ਤੇ ਨਹੀਂ ਜਾ ਸਕੇ ਕਿਉਂਕਿ ਟ੍ਰੇਨਾਂ ਥੋੜ੍ਹੀਆਂ ਸਨ ਤੇ ਉਹਦੇ 'ਚ ਬਜ਼ੁਰਗ ਤੇ ਜਿਹੜੇ ਹੈਗੇ ਨੇ ਬੱਚੇ ਉਹਨਾਂ ਨੂੰ ਬਿਠਾਇਆ ਗਿਆ ਸੀ ਤੇ ਬਾਕੀ ਜਿਹੜੇ ਦੋਸਤ ਨੇ ਸਾਰੇ ਭਰਾ ਬਜ਼ੁਰਗ ਜਵਾਨ ਉਹ ਗਏ ਸਨ ਪੈਦਲ। ਤੇ ਇਹ ਬ੍ਰਿਜ ਦੇ ਉੱਤੋਂ ਦੀ ਵੀ ਲੰਘ ਕੇ ਬੜੇ ਕਾਫਲੇ ਪੈਦਲ ਗਏ ਸਨ ਤੇ ਇਹ ਬਣਿਆ ਨਾਲਾ ਡੇਕ ਤੇ ਨਾਲਾ ਡੇਕ ਇਹ ਆ ਗਿਆ ਜਨਾਬ ਨਾਲਾ ਡੇਕ, ਠੀਕ ਹੈ ਨਾ। ਬੜਾ ਬਜ਼ੁਰਗਾਂ ਨੇ ਨਾਲੇ ਡੇਕ ਦਾ ਜ਼ਿਕਰ ਕੀਤਾ, ਆਪਣੀਆਂ ਯਾਦਾਂ ਸ਼ੇਅਰ ਕੀਤੀਆਂ ਨੇ 47 ਦੇ ਹਵਾਲੇ ਦੇ ਨਾਲ। ਤੇ ਮੈਂ ਫਿਰ ਸੋਚਿਆ ਕਿ ਅੱਜ ਤੁਹਾਨੂੰ ਨਾਲਾ ਡੇਕ ਵੀ ਜਿਹੜਾ ਨਾ ਉਹ ਵੀ ਵਿਖਾ ਹੀ ਦਈਏ। ਉਹਦਾ ਤਰੀਖੀ ਬ੍ਰਿਜ
ਜਿਹੜਾ ਕਿ ਬਣਿਆ ਸੀ ਅੰਗਰੇਜ਼ ਦੌਰ ਦਾ। ਠੀਕ ਹੈ ਨਾ। ਵਾਹ ਜੀ ਵਾਹ। ਇਹ ਜਿਹੜੇ ਪਿੱਲਰ ਨੇ ਨਾ ਇਹ ਸਾਰੇ ਹੀ ਬੜੇ ਬੜੇ ਡੂੰਘੇ ਨੇ। ਇਹ ਦੇਖੋ ਨਾ ਇਹ ਥੱਲੇ ਤੱਕ ਗਿਆ ਤਾਂ ਉਹਦੀਆਂ ਨੀਹਾਂ ਤੁਸੀਂ ਦੇਖੋ, ਥੱਲੇ ਤੱਕ ਜਿਹੜਾ ਨਾ ਉਹਦੀਆਂ ਬੁਨਿਆਦਾਂ ਮੌਜੂਦ ਨੇ। ਲਓ ਜੀ ਖਸੂਸੀ ਮਨਾਜ਼ਰ ਤੁਹਾਨੂੰ ਨਾਲਾ ਡੇਕ ਦੇ। ਪੁਰਾਣਾ ਪੁਲ 1915, 100 ਸਾਲ ਤੋਂ ਜ਼ਿਆਦਾ ਅਰਸਾ ਇਸ ਬ੍ਰਿਜ ਨੂੰ ਹੋ ਗਿਆ। ਇਹ ਅੱਜ ਵੀ ਮੌਜੂਦ ਹੈ। ਠੀਕ ਹੈ ਨਾ। ਹੁਣ ਟ੍ਰੇਨ ਦਾ ਟਾਈਮ ਕੋਈ ਨਹੀਂ ਤੇ ਤੁਹਾਨੂੰ ਟ੍ਰੇਨ ਦਾ ਵਿਖਾਲ ਦੇ। ਬ੍ਰਿਜ ਦੇ ਉੱਤੇ ਚੜ੍ਹ ਕੇ ਤੁਹਾਨੂੰ ਵਿਖਾਲਨੇ ਆ। ਇਹ ਜਨਾਬ ਤਰੀਹੀ ਬ੍ਰਿਜ, ਤਰੀਹੀ ਟਰੈਕ। ਇੱਧਰ ਨੂੰ ਹੈਗਾ ਪਸਰੂਰ ਸਿਆਲਕੋਟ। ਇਸ ਸਾਈਡ ਨੂੰ ਹੈਗਾ ਇਹ ਥੋੜੀ ਦੂਰ ਕਿਲਾ ਸੋਭਾ ਸਿੰਘ। ਉਸ ਤੋਂ ਬਾਅਦ ਫਿਰ ਅਲੀਪੁਰ ਸਈਦਾਂ, ਡੁਮਾਲਾ, ਨਾਰੋਵਾਲ ਤੇ ਨਾਰੋਵਾਲ ਤੋਂ ਬਾਅਦ ਫਿਰ ਜੱਸੜ, ਡੇਰਾ ਬਾਬਾ ਨਾਨਕ। ਇਹ ਜਨਾਬ ਜਿਹੜੇ ਬ੍ਰਿਜ ਤੇ ਮੈਂ ਹੁਣ ਚੱਲ ਰਿਹਾ ਨਾ 1947 ਦੇ ਵਿੱਚ ਇੱਥੋਂ ਦੀ ਕਾਫਲੇ ਗਏ ਸਨ। ਮੇਰੀ ਵੀਡੀਓ ਦਾ ਮਕਸਦ ਹੁੰਦਾ ਹੈ ਕਿ ਮੈਂ ਉਹਨਾਂ ਬਜ਼ੁਰਗਾਂ ਦੀਆਂ ਯਾਦਾਂ ਤੁਹਾਨੂੰ ਦੱਸ ਦਿਆਂ ਜਿਹੜੇ ਚੀਜ਼ਾਂ ਉਹ ਹੁਣ ਨਹੀਂ ਵੇਖ ਸਕਦੇ। ਆਪਣੀਆਂ ਯਾਦਾਂ ਤੇ ਸ਼ੇਅਰ ਕਰ ਸਕਦੇ ਨੇ ਲੇਕਿਨ ਉਹ ਆ ਨਹੀਂ ਸਕਦੇ। ਮੈਂ ਫਿਰ ਉੱਥੇ ਜਾ ਕੇ ਵੀਡੀਓ ਬਣਾਉਣਾ, ਬਜ਼ੁਰਗਾਂ ਨੂੰ ਖੁਸ਼ ਕਰਨਾ। ਇਹ ਮੈਂ ਨਾਲਾ ਦੇ ਕੇ ਉਹਦੇ ਉੱਤੇ ਚੱਲ ਰਹੇ ਹਾਂ। ਇਹ ਜਨਾਬ ਇਹਦਾ ਬ੍ਰਿਜ ਹੈਗਾ ਦੂਸਰਾ। ਖੜਾਕ ਬਣਾ ਰਿਹਾ ਇਹ ਜਿਹੜੇ ਹੈਗੇ ਲੋਹੇ ਦੇ ਪੱਤਰੇ। ਇਹ ਜਨਾਬ ਬਿਲਕੁਲ ਮੈਂ ਦਰਮਿਆਨ ਜਾ ਕੇ ਸਾਰਾ ਇਹ ਜਿਹੜਾ ਇਹ ਹੈਗਾ ਇਹ ਡੇਕ। ਤੇ ਇੱਧਰ ਜਿਹੜਾ ਨਾ ਪਿੰਡ ਭਾਗ ਤੇ ਇੱਧਰ ਪਿੰਡ ਸਜਾਦਾ ਤੇ ਵਿੱਚੋਂ ਦੀ ਡੇਕ ਉਹ ਇਹ ਜਾ ਕੇ ਤੇ ਅੱਗੇ ਫਿਰ ਸੌਂਕਣਵਿੰਡ ਵਗੈਰਾ ਨੂੰ ਇਹ ਜਾਂਦੀ ਹੈ। ਸੌਂਕਣਵਿੰਡ ਵੀ ਬੜਾ ਪੁਰਾਣਾ ਸਿੱਖ ਸਰਦਾਰਾਂ ਦਾ ਪਿੰਡ ਸੀ। ਇਹ ਅੱਗੇ ਨੂੰ ਉਧਰ ਨੂੰ ਜਾਂਦੀ ਹੈ। ਢੋਡਾ, ਸੌਂਕਣਵਿੰਡ, ਕਿਲਾ ਕਾਲਰ ਵਾਲਾ। ਇਹ ਜਨਾਬ ਲਓ ਜੀ ਦੋਸਤੋ, ਇਹ ਸੀ ਅੱਜ ਦੀ ਵੀਡੀਓ ਜਿਹਦੇ ਵਿੱਚ ਤੁਹਾਨੂੰ ਮੈਂ ਬਜ਼ੁਰਗਾਂ ਦੀਆਂ ਯਾਦਾਂ ਸ਼ੇਅਰ ਕੀਤੀਆਂ। ਉਹਨਾਂ ਨੇ ਨਾਲਾ ਡੇਕ ਦਾ ਜ਼ਿਕਰ ਕੀਤਾ, ਬੜਾ ਤਾਰੀਖੀ ਨਾਲਾ ਹੈਗਾ, ਔਰ ਆਪਣੇ ਪਿੰਡਾਂ ਦਾ ਜ਼ਿਕਰ ਕੀਤਾ, ਸਜਾਦਾ ਪਿੰਡ ਦਾ ਜ਼ਿਕਰ ਕੀਤਾ। ਜਿੱਥੋਂ ਤੱਕ ਹੋ ਸਕਿਆ ਮੈਂ ਬਜ਼ੁਰਗਾਂ ਦੀ ਖੁਆਇਸ਼ ਨੂੰ ਪੂਰਾ ਕੀਤਾ ਹੈ। ਉਮੀਦ ਹੈ ਤੁਸੀਂ ਵੀ ਇਸ ਵੀਡੀਓ ਨੂੰ ਇੰਜੋਏ ਕੀਤਾ ਹੋਵੇਗਾ। ਨਵੀਂ ਵੀਡੀਓ ਨਾਲ ਤੁਹਾਡੀ ਖਿਦਮਤ 'ਚ ਇੱਕ ਵਾਰੀ ਫੇਰ ਹਾਜ਼ਰ ਹੋਵਾਂਗਾ। ਜਿਨ੍ਹਾਂ ਦੋਸਤਾਂ ਨੇ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਤੇ ਬੈਲ ਦਾ ਬਟਨ ਦਬਾ ਲਓ ਤਾਂ ਕਿ ਮੇਰੀ ਹਰ ਵੀਡੀਓ ਤੁਹਾਨੂੰ ਮਿਲ ਸਕੇ ਔਰ ਤੁਸੀਂ ਮੇਰੀ ਵੀਡੀਓ ਨੂੰ ਇੰਜੋਏ ਕਰ ਸਕੋ। ਆਪਣਾ ਢੇਰ ਸਾਰਾ ਖਿਆਲ ਰੱਖਣਾ। ਜਿੱਥੇ ਰਹੋ ਖੁਸ਼ ਰਹੋ। ਅੱਲਾ ਹਾਫਿਜ਼।